ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਪਾਕਿਸਤਾਨ ਦੀ ਤੇ ਸਾਡੇ ਨਾਲ ਬੁਲੇਟਿਨ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਪਾਕਿਸਤਾਨ ਸਟੂਡੀਓ ਤੋਂ ਨਾਸਿਰ ਅਲੀ ਜੀ, ਜੋ ਕਿ ਇਸ ਸਮੇਂ ਲਾਹੌਰ ਸਟੂਡੀਓ ਦੇ ਵਿੱਚ ਮੌਜੂਦ ਨੇ। ਨਾਸਿਰ ਅਲੀ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਨਾਸਿਰ ਅਲੀ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਜਿਹੜੇ ਹੈਗੇ ਨੇ, ਉਹਨਾਂ ਨੇ ਬੜੀ ਵਧੀਆ ਪਾਰੀ ਖੇਡੀ ਹੈ ਜੀ। ਆਸਟ੍ਰੇਲੀਆ ਨਾਲ ਜਿਹੜਾ ਪਾਕਿਸਤਾਨ ਦਾ ਮੈਚ ਸੀਗਾ ਕੱਲ ਦਾ, ਉਹਨਾਂ ਨੇ ਡਰਾ ਕਰਵਾ ਲਿਆ। ਬਿਲਕੁਲ ਇੱਕ ਬਹੁਤ ਵੱਡਾ ਤਾਰੀਖੀ ਦਿਨ ਹੈਗਾ ਸੀ ਕ੍ਰਿਕਟ ਸਮਝਣ ਵਾਲਿਆਂ ਨੂੰ, ਕ੍ਰਿਕਟ ਵੇਖਣ ਵਾਲਿਆਂ ਨੂੰ, ਕਿਉਂਕਿ ਚੌਥੀ ਇਨਿੰਗਸ ਦੇ ਵਿੱਚ ਜਦੋਂ ਵਿਕਟ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ, ਵਿਕਟ ਤੇ ਟੋਏ ਪੈ ਜਾਂਦੇ ਨੇ, ਕ੍ਰੈਕਸ ਬਣ ਜਾਂਦੇ ਨੇ, ਉਸ ਵਿਕਟ ਦੇ ਉੱਪਰ ਸਰਵਾਈਵ ਕਰਨਾ, ਉਸ ਵਿਕਟ ਤੇ ਖਲੋਣਾ ਤੇ ਇੱਕ ਐਡਾ ਵੱਡਾ ਪਹਾੜ ਵਰਗਾ ਟੋਟਲ ਜਿਹੜਾ ਟਾਰਗੇਟ ਸੀ ਉਹਦਾ ਪਿੱਛਾ ਵੀ ਕਰਨਾ, ਇੱਕ ਬਿਲਕੁਲ ਇੱਕ ਬਹੁਤ ਵੱਡੀ ਨਾਕਾਬਲੇ ਯਕੀਨ ਗੱਲ ਹੈ। ਇੱਕ ਸਮਝ ਲਓ ਕਿ ਇੱਕ ਬਹੁਤ ਵੱਡਾ ਪਾਕਿਸਤਾਨ ਨੇ ਮਾਰਕਾ ਮਾਰਿਆ ਹੈਗਾ ਕਿ ਇਸ ਟੈਸਟ ਨੂੰ ਡਰਾ ਕਰ ਲਿਆ, ਕਿਉਂਕਿ ਜਿੰਨੇ ਵੀ ਕ੍ਰਿਕਟ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਅਗਰ ਇਹ ਮੈਚ ਡਰਾ ਕੀਤਾ ਇਹਦਾ ਮਤਲਬ ਆਸਟ੍ਰੇਲੀਆ ਹਾਰਿਆ ਹੈ, ਕਿਉਂਕਿ 2 ਦਿਨ ਦੇ ਵਿੱਚ ਆਸਟ੍ਰੇਲੀਆਈ ਟੀਮ ਪਾਕਿਸਤਾਨ ਨੂੰ ਆਊਟ ਨਹੀਂ ਕਰ ਸਕੀ। ਚੌਥੀ ਵਾਰੀ ਦੇ ਵਿੱਚ ਜਦੋਂ ਵਿਕਟ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਸੀ। ਕਰਾਚੀ ਦੇ ਵਿੱਚ ਹਲੇ ਤੱਕ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਨੂੰ ਹਰਾ ਨਹੀਂ ਸਕੀ। ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਦੇ ਨਾਲ ਜਦੋਂ ਵੀ ਹੋਮ ਸੀਰੀਜ਼ ਖੇਡੀ ਹੈ ਆਪਣੇ ਮੁਲਕ ਦੇ ਵਿੱਚ ਜਾਂ ਪਾਕਿਸਤਾਨ 'ਚ ਜਦੋਂ ਵੀ ਆ ਕੇ ਖੇਡੇ ਨੇ, ਆਸਟ੍ਰੇਲੀਆਈ ਟੀਮ ਹਰ ਗਰਾਊਂਡ 'ਚ ਜਿੱਤੀ ਹੈ, ਲੇਕਿਨ ਕਰਾਚੀ ਨੈਸ਼ਨਲ ਸਟੇਡੀਅਮ 'ਚ ਅੱਜ ਤੱਕ ਨਹੀਂ ਜਿੱਤੇ। ਹੁਣ ਅਸੀਂ ਮੈਚ ਵੱਲ ਆਉਂਦੇ ਹਾਂ। ਜਦੋਂ ਮੈਚ ਦੇ 3 ਦਿਨ ਖਤਮ ਹੋਏ ਸੀ ਤੇ ਪਾਕਿਸਤਾਨ ਨੇ ਜਦੋਂ ਬੈਟਿੰਗ ਕਰਨੀ ਸੀ ਤੇ 506 ਸਕੋਰ ਦਾ ਟਾਰਗੇਟ ਚੇਜ਼ ਕਰਨਾ ਸੀ। 506 ਸਕੋਰ ਦਾ ਟਾਰਗੇਟ ਚੇਜ਼ ਕਰਨ ਲਈ ਪਾਕਿਸਤਾਨ ਨੂੰ ਜਦੋਂ ਇਮਾਮੁਲ ਹਕ ਤੇ 22 ਸਕੋਰ ਦੇ ਉੱਪਰ ਅਜ਼ਹਰ ਅਲੀ ਦੀ ਵਿਕਟ ਡਿੱਗੀ, 22 ਸਕੋਰਾਂ ਦੇ 2 ਆਊਟ ਹੋਏ ਤੇ ਉਦੋਂ ਪਾਕਿਸਤਾਨ ਨੂੰ ਖੇਡਣ ਵਾਸਤੇ 182 ਓਵਰ ਹੋਰ ਖੇਡਣੇ ਸੀ। 182 ਓਵਰ ਦਾ ਮਤਲਬ ਹੈ 2 ਦਿਨ ਦਾ ਖੇਡ। ਇਹ 2 ਦਿਨ ਦਾ ਖੇਡ ਕਿੰਨੇ ਖੇਡਣਾ ਸੀ, ਕਿਉਂਕਿ ਪਾਕਿਸਤਾਨ ਦਾ ਮਿਡਲ ਆਰਡਰ ਬਾਬਰ ਆਜ਼ਮ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ। ਬਾਬਰ ਆਜ਼ਮ ਗਿਆ ਤੇ ਪੂਰੀ ਟੀਮ ਗਈ, ਲੇਕਿਨ ਇਸ ਮੁਸ਼ਕਿਲ ਕੰਡੀਸ਼ਨ ਦੇ ਵਿੱਚ ਬਾਬਰ ਆਜ਼ਮ ਨੇ ਇਹ ਸਾਬਿਤ ਕੀਤਾ ਕਿ ਉਹ ਇੱਕ ਵਾਕਈ ਇੱਕ ਬਹੁਤ ਵੱਡਾ ਪਲੇਅਰ ਹੈਗਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਉਸ ਮੈਚ ਦੇ ਉੱਤੇ ਕਿ ਉਸ ਮੈਚ ਦੇ ਉੱਪਰ ਐਸੀ ਕਿਹੜੀ ਹਿਕਮਤ ਅਮਲੀ ਸੀ ਜਿਹੜੀ ਪਾਕਿਸਤਾਨ ਟੀਮ ਨੇ ਦਿਖਾਈ ਤੇ ਉਹ ਪਾਕਿਸਤਾਨ ਟੀਮ ਜਿਹੜੀ ਹੈਗੀ ਸੀ ਉਹਨੂੰ ਸਰਵਾਈਵ ਕਰਨ ਲਈ, ਟੈਸਟ ਨੂੰ ਬਚਾਉਣ ਲਈ ਕਾਮਯਾਬ ਹੋ ਗਿਆ। ਪਾਕਿਸਤਾਨ ਨੇ ਨਾ ਸਿਰਫ ਇਸ ਟੈਸਟ ਨੂੰ ਡਰਾ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਪਾਕਿਸਤਾਨ ਨੇ ਇਸ ਟੈਸਟ ਨੂੰ ਡਰਾ ਕੀਤਾ। ਡਰਾ ਤੋਂ ਇਲਾਵਾ ਵੀ ਇੱਕ ਪੁਆਇੰਟ ਹੈਗਾ ਜਿਸ ਪੁਆਇੰਟ ਤੇ ਕੋਈ ਵੀ ਗੌਰ ਨਹੀਂ ਕਰ ਰਿਹਾ। ਪਾਕਿਸਤਾਨ ਸਿਰਫ ਟਾਰਗੇਟ ਤੋਂ 63 ਸਕੋਰ ਪਿੱਛੇ ਸੀ, ਸਿਰਫ 63 ਸਕੋਰ। ਯਾਨੀ ਕਿ ਇਹਦਾ ਮਤਲਬ ਇਹ ਵੇ ਕਿ ਪਾਕਿਸਤਾਨ ਦੀਆਂ ਅਗਰ ਵਿਕਟਾਂ ਨਾ ਗਿਰਦੀਆਂ, ਥੋੜੇ ਜਿਹੇ ਓਵਰਸ ਹੋਰ ਹੁੰਦੇ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਸਕੋਰ ਵੀ ਚੇਜ਼ ਹੋ ਸਕਦਾ ਸੀ। ਇਸ ਤੋਂ ਪਹਿਲੇ 414 ਦਾ ਸਕੋਰ ਚੇਜ਼ ਹੋ ਚੁੱਕਿਆ ਹੈ ਜਿਹੜਾ ਵੈਸਟ ਇੰਡੀਜ਼ ਨੇ ਜਿਹੜਾ ਆਸਟ੍ਰੇਲੀਆ ਦੇ ਖਿਲਾਫ ਕੀਤਾ ਸੀ। ਲੇਕਿਨ ਹੁਣ ਜਿਹੜਾ ਹੈਗਾ ਉਹ ਪਾਕਿਸਤਾਨ ਦੀ ਟੀਮ ਨੇ ਇੱਕ ਵਧੀਆ ਜਿਹਨੂੰ ਕਹਿੰਦੇ ਨੇ ਪਰਫਾਰਮੈਂਸ ਦਿੱਤੀ ਹੈਗੀ, ਪ੍ਰਦਰਸ਼ਨ ਕੀਤਾ ਹੈਗਾ। ਅਗਰ ਬਾਬਰ ਆਜ਼ਮ ਦੀ ਗੱਲ ਕੀਤੀ ਜਾਵੇ, ਬਾਬਰ ਆਜ਼ਮ ਨੇ 10 ਘੰਟੇ ਤੇ 7 ਮਿੰਟ ਵਿਕਟ ਦੇ ਉੱਪਰ ਗਏ ਨੇ। 5 ਸੈਸ਼ਨ ਉਹਨਾਂ ਨੇ ਖੇਡੇ ਨੇ, 425 ਗੇਂਦਾਂ ਖੇਡੀਆਂ ਨੇ। ਉਸ ਤੋਂ ਬਾਅਦ 196 ਸਕੋਰ ਕੀਤਾ ਹੈ, ਜਿਹੜਾ ਚੌਥੀ ਇਨਿੰਗਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਕਪਤਾਨ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲੇ ਜਿਹੜਾ ਹੈਗਾ ਸੀ ਉਹ ਮਾਈਕਲ ਐਸਟਰਨ ਜਿਹੜੇ ਇੰਗਲੈਂਡ ਦੇ ਕਪਤਾਨ ਹੈਗੇ ਸੀ, ਉਹਨਾਂ ਨੇ 1996 ਦੇ ਵਿੱਚ ਸਾਊਥ ਅਫਰੀਕਾ ਦੇ ਖਿਲਾਫ ਕੀਤਾ ਸੀ। ਉਸ ਤੋਂ ਇਲਾਵਾ ਬਾਬਰ ਆਜ਼ਮ ਨੇ ਪਾਕਿਸਤਾਨ ਵੱਲੋਂ ਚੌਥੀ ਇਨਿੰਗਸ ਸਭ ਤੋਂ ਵੱਡੀ ਵਾਰੀ ਖੇਲੀ ਹੈ। ਇਸ ਤੋਂ ਪਹਿਲੇ ਯੂਨਸ ਖਾਨ 175 ਦੀ ਵਾਰੀ ਖੇਡ ਚੁੱਕੇ ਸੀ ਸ੍ਰੀਲੰਕਾ ਦੇ ਖਿਲਾਫ। ਖੈਰ ਇਹ ਤੇ ਰਿਕਾਰਡ ਸੀ। ਰਿਕਾਰਡਸ ਤੋਂ ਇਲਾਵਾ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਕੀਤੀ ਜਾ ਰਹੀ ਹੈ, ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਜਾ ਰਹੀ ਹੈ ਉਹ ਇਹ ਵੇ ਕਿ ਬਾਬਰ ਆਜ਼ਮ ਨੇ 2 ਸਾਲ ਬਾਅਦ ਸੈਂਚਰੀ ਕੀਤੀ ਹੈ ਟੈਸਟ ਕ੍ਰਿਕਟ ਦੇ ਵਿੱਚ। ਉਹਨਾਂ ਨੇ ਬੰਗਲਾਦੇਸ਼ ਦੇ ਖਿਲਾਫ 2020 ਦੇ ਵਿੱਚ ਸੈਂਚਰੀ ਕੀਤੀ ਸੀ। ਉਸ ਤੋਂ ਬਾਅਦ 2 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ 20 ਇਨਿੰਗਸ ਤੋਂ ਬਾਅਦ ਬਾਬਰ ਆਜ਼ਮ ਦੀ ਇਹ ਜਿਹੜੀ ਵਾਰੀ ਹੈਗੀ ਆ ਇਹਨੂੰ ਸਦੀਆਂ ਯਾਦ ਰੱਖੀ ਜਾਏਗੀ, ਬਹੁਤ ਸਾਰੇ ਸਾਲਾਂ 'ਚ ਯਾਦ ਰਹੇਗੀ। ਉਸ ਤੋਂ ਇਲਾਵਾ ਦੂਸਰੀ ਚਰਚਾ ਇਹ ਕੀਤੀ ਜਾ ਰਹੀ ਹੈ ਕਿ ਬਾਬਰ ਆਜ਼ਮ ਨੇ ਤਾਂ 2 ਸਾਲ ਬਾਅਦ ਟੈਸਟ 'ਚ ਸੈਂਚਰੀ ਕਰ ਲਈ, ਲੇਕਿਨ 2.5 ਸਾਲ ਗੁਜ਼ਰਨ ਦੇ ਬਾਵਜੂਦ ਵੀ ਵਿਰਾਟ ਕੋਹਲੀ ਜਿਹੜੇ ਹੈਗੇ ਨੇ ਉਹ ਸੈਂਚਰੀ ਨਹੀਂ ਕਰ ਪਾ ਰਹੇ। ਨੋ ਡਾਊਟ ਕਿ ਵਿਰਾਟ ਕੋਹਲੀ ਇੱਕ ਵੱਡਾ ਪਲੇਅਰ ਹੈ ਇਸ ਕੰਟਰੀ ਦਾ, ਇਸ ਯੂਨੀਵਰਸ ਦਾ, ਇਸ ਕਾਇਨਾਤ ਦਾ। ਅਗਰ ਵੇਖਿਆ ਜਾਵੇ ਕ੍ਰਿਕਟ ਦੇ ਵਿੱਚ ਸਭ ਤੋਂ ਵੱਡਾ ਨਾਮ ਵਿਰਾਟ ਕੋਹਲੀ ਹੀ ਹੈ ਕਿ ਅਗਰ ਉਹ ਆਊਟ ਆਫ ਫਾਰਮ ਵੀ ਹੋਵੇ ਤਾਂ ਫਿਰ ਵੀ 50-60 ਸਕੋਰ ਕਰ ਜਾਂਦੇ ਨੇ। ਲੇਕਿਨ ਬਾਬਰ ਆਜ਼ਮ ਨੇ ਇਹ ਵਾਰੀ ਜਿਹੜੀ ਖੇਲੀ ਹੈਗੀ ਹੈ, ਇਹ ਵਾਰੀ ਜਿਹੜੀ ਹੈ ਇਹ ਬਹੁਤ ਜਿਹੜੀ ਦੇਰ ਤੱਕ, ਲੰਬੇ ਅਰਸੇ ਤੱਕ ਜਿਹੜੀ ਯਾਦ ਰਹੇਗੀ। ਅਗਰ ਇਸ ਟੈਸਟ ਮੈਚ ਦੀ ਦੂਸਰੀ ਗੱਲ ਕੀਤੀ ਜਾਵੇ, ਇਸ ਟੈਸਟ ਮੈਚ ਦਾ ਇੱਕ ਹੋਰ ਵੀ ਹੀਰੋ ਹੈਗਾ ਹੈ। ਅਸੀਂ ਸਿਰਫ ਚਰਚਾ ਕਰ ਰਹੇ ਹਾਂ ਮੁਹੰਮਦ ਰਿਜ਼ਵਾਨ ਦੀ ਤੇ ਬਾਬਰ ਆਜ਼ਮ ਦੀ, ਲੇਕਿਨ ਇਸ ਟੈਸਟ ਨੂੰ ਬਚਾਉਣ ਦੇ ਪਿੱਛੇ ਅਬਦੁੱਲਾ ਸ਼ਫੀਕ ਦਾ ਹੀ ਬੜਾ ਹੱਥ ਹੈਗਾ, ਜਿਹੜਾ ਓਪਨਿੰਗ ਬੈਟਸਮੈਨ ਸੀ। ਉਹਨਾਂ ਨੇ ਤਕਰੀਬਨ 305 ਗੇਂਦਾਂ ਖੇਡੀਆਂ ਤੇ 305 ਗੇਂਦਾਂ ਖੇਡ ਕੇ ਉਹਨਾਂ ਨੇ 96 ਸਕੋਰ ਕੀਤਾ ਹੈਗਾ ਸੀ। ਯਾਨੀ ਕਿ 50 ਓਵਰ ਜਿਹੜੇ ਨੇ ਉਹ ਅਬਦੁੱਲਾ ਸ਼ਫੀਕ ਨੇ ਖੇਡੇ, ਮੁਸ਼ਕਿਲ ਵਿਕਟ ਤੇ ਖੇਡੇ। ਨਵੀਂ ਗੇਂਦ ਦਾ ਸਾਹਮਣਾ ਕੀਤਾ ਮਿਚਲ ਸਟਾਰਕ, ਪੈਟ ਕਮਿੰਸ, ਉਸ ਤੋਂ ਬਾਅਦ ਗ੍ਰੀਨ,
ਨੈਥਨ ਲਾਇਨ, ਉਸ ਤੋਂ ਬਾਅਦ ਮਿਚਲ ਸਵੈਪਸਨ, ਐਡੇ ਵੱਡੇ ਬੋਲਰ ਜਿਹੜੇ ਆ ਉਹਨਾਂ ਦੇ ਖਿਲਾਫ ਉਹਨਾਂ ਨੇ ਬੜੇ ਮੁਤਹਾਦ ਅੰਦਾਜ਼ ਨਾਲ ਖੇਲਦੇ ਹੋਏ ਪਾਕਿਸਤਾਨ ਦਾ ਇਹ ਟੈਸਟ ਮੈਚ ਬਚਾਇਆ। ਪਾਕਿਸਤਾਨ ਦੇ ਵਿੱਚ ਜਿੰਨੇ ਵੀ ਲੋਕ ਨੇ ਜਿਹੜੇ ਕ੍ਰਿਕਟ ਨੂੰ ਸਮਝਦੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਪਾਕਿਸਤਾਨ ਦੀ ਜਿੱਤ ਹੀ ਹੈਗੀ ਆ, ਕਿਉਂਕਿ 2 ਦਿਨਾਂ ਦੇ ਵਿੱਚ ਚੌਥੀ ਇਨਿੰਗਸ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਉਹ ਆਊਟ ਨਹੀਂ ਕਰ ਸਕੇ ਆਸਟ੍ਰੇਲੀਅਨ ਬਾਲਰ ਨੂੰ। ਆਖਰੀ ਟੈਸਟ ਮੈਚ ਜਿਹੜਾ ਉਹ ਲਾਹੌਰ 'ਚ ਖੇਡਿਆ ਜਾਏਗਾ। 2 ਮੈਚ ਜਿਹੜੇ ਡਰਾ ਹੋ ਗਏ ਨੇ, ਹੁਣ ਲਾਹੌਰ 'ਚ ਜਿਹੜਾ ਟੈਸਟ ਮੈਚ ਖੇਡਿਆ ਜਾਏਗਾ ਉਹ ਫੈਸਲਾਕੁਨ ਮੈਚ ਨੇ, ਤੇ ਕਿਹਾ ਜਾ ਰਿਹਾ ਕਿ ਗੈਰ ਮੁਲਕੀ ਜਿਹੜੇ ਹੈਗੇ ਨੇ ਉਹ ਪਿਚ ਐਕਸਪਰਟਸ ਬੁਲਾਏ ਨੇ ਤਾਂ ਕਿ ਪਿਚ ਨੂੰ ਇਸ ਤਰ੍ਹਾਂ ਬਣਾਇਆ ਜਾਵੇ ਕਿ ਮੈਚ ਦਾ ਰਿਜ਼ਲਟ ਨਿਕਲੇ। ਇਸ ਮੈਚ ਦਾ ਵੀ ਰਿਜ਼ਲਟ ਨਿਕਲਣਾ ਸੀ, ਇਸ ਮੈਚ ਦੀ ਪਿਚ ਵੀ ਬਿਲਕੁਲ ਠੀਕ ਸੀ, ਲੇਕਿਨ ਬਾਬਰ ਆਜ਼ਮ, ਮੁਹੰਮਦ ਰਜ਼ਵਾਨ, ਅਬਦੁੱਲਾ ਸ਼ਫੀਕ ਇਹਨਾਂ ਦੀ ਬਿਹਤਰੀਨ ਬੈਟਿੰਗ ਨੇ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਇੱਕ ਵੱਡੀ ਸ਼ਿਕਸਤ ਤੋਂ, ਵੱਡੀ ਹਾਰ ਤੋਂ ਬਚਾ ਲਿਆ। ਜੀ ਨਾਸਿਰ ਜੀ, ਗੱਲ ਕਰਦੇ ਹਾਂ ਮਨਚੇਰਾ ਦੀ, ਜਿੱਥੇ 5 ਟਰਾਂਸਜੈਂਡਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਸੋ ਕੀ ਸਨ ਘਟਨਾ ਦੇ ਪਿੱਛੇ ਕਾਰਨ? ਹਾਂਜੀ ਬਿਲਕੁਲ, ਇੱਕ ਬਹੁਤ ਅਫਸੋਸਨਾਕ ਵਾਕਿਆ, ਇੱਕ ਬਹੁਤ ਜ਼ਿਆਦਾ ਦੁੱਖ ਦਾ ਵਾਕਿਆ ਕਿ ਸਾਡੀ ਉਸ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੀ ਕਮਿਊਨਿਟੀ ਪਹਿਲੇ ਹੀ ਬਹੁਤ ਮਸਾਇਲ ਦਾ ਦੋਚਾਰ ਹੈਗੀ ਹੈ। ਜਿਹੜੀ ਕਮਿਊਨਿਟੀ ਨੂੰ ਸਭ ਤੋਂ ਵੱਡੇ ਮਸਾਇਲ ਇਹ ਹੈਗੇ ਨੇ ਕਿ ਉਹਨਾਂ ਨੂੰ ਹਾਲੇ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ ਸਾਡੀ ਪਛਾਣ ਕੀ ਹੈ, ਅਸੀਂ ਕਰਨਾ ਕੀ ਹੈ, ਅਸੀਂ ਜਾਣਾ ਕੀ ਹੈ, ਅਸੀਂ ਕੰਮ ਕੀ ਕਰਨਾ ਹੈਗਾ, ਅਸੀਂ ਆਪਣੀ ਰੋਜ਼ੀ ਰੋਟੀ ਕਿੱਥੋਂ ਕਮਾਣੀ ਹੈਗੀ ਆ। ਅਗਰ ਅਸੀਂ ਫੈਕਟਸ ਐਂਡ ਫਿਗਰ ਦੀ ਮੈਡਮ ਸਿਰਫ ਗੱਲ ਕਰੀਏ ਤੇ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ ਟਰਾਂਸਜੈਂਡਰ 2015 ਤੋਂ ਲੈ ਕੇ 2022 ਤੱਕ ਯਾਨੀ ਕਿ 7 ਸਾਲਾਂ ਦੇ ਵਿੱਚ 99 ਖਾਜਾ ਸਰਾਂ ਨੂੰ ਜਿਹੜਾ ਕਤਲ ਕੀਤਾ ਗਿਆ ਹੈਗਾ। ਉਸ ਤੋਂ ਇਲਾਵਾ ਜਿਹਦੇ ਵਿੱਚ 10 ਖਾਜਾ ਸਰਾਂ ਐਸੇ ਸੀ, 10 ਟਰਾਂਸਜੈਂਡਰ ਐਸੇ ਸੀ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਨੂੰ ਕਤਲ ਕੀਤਾ, ਉਹਦੇ ਘਰਦਿਆਂ ਨੇ ਕਤਲ ਕੀਤਾ ਹੈਗਾ। ਉਸ ਤੋਂ ਬਾਅਦ ਹੁਣ ਅਸੀਂ ਇਸ ਵਾਕਿਆ ਵੱਲ ਆਉਂਦੇ ਹਾਂ। ਇਸ ਵਾਕਿਆ ਦਾ ਜਿਹੜਾ ਪਹਿਲੂ ਇਹ ਹੈਗਾ ਕਿ ਮਨਸਹਿਰਾ ਦੇ ਵਿੱਚ ਤਕਰੀਬਨ 5 ਖਾਜਾ ਸਰਾਂ ਸੀ ਜਿਹੜੇ ਆਪਣੀ ਦੋਸਤ ਦੇ ਘਰ ਗਏ ਤੇ ਉਹਦੀ ਦੋਸਤ ਦੇ ਘਰ ਦੇ ਵਿੱਚ ਉਸ ਦੋਸਤ ਦਾ ਕੋਈ ਅੱਗੋਂ ਦੋਸਤ ਹੈਗਾ ਸੀ, ਉਹ ਮੌਜੂਦ ਸੀ ਪਹਿਲੇ ਹੀ ਉਸ ਘਰ ਦੇ ਵਿੱਚ। ਉਹਨੇ ਇਹਨਾਂ ਨੂੰ ਦੇਖਦੇ ਸਾਰ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਕਰਕੇ ਜਿਹੜਾ ਹੈਗਾ ਉਹ 5 ਖਾਜਾ ਸਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਹਨੇ ਜੋ ਸਿਰਫ ਇੱਕ ਜਿਹੜਾ ਹੈਗਾ ਸੀ ਉਹਦੇ ਪਾਉਂ ਦੇ ਫਾਇਰ ਲੱਗਾ ਤੇ ਉਹ ਨੱਠ ਕੇ ਬਾਹਰ ਚਲਾ ਗਿਆ, ਉਹ ਟਰਾਂਸਜੈਂਡਰ, ਤੇ ਉਹਨੇ ਜਾ ਕੇ ਲਾਗੇ ਪੁਲਿਸ ਸਟੇਸ਼ਨ ਸੀ ਤੇ ਉਹਨੇ ਪੁਲਿਸ ਸਟੇਸ਼ਨ ਨੂੰ ਜਾ ਕੇ ਖਬਰ ਕੀਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੈਗਾ ਉਹ ਜਿੰਨੇ ਵੀ ਜ਼ਖਮੀ ਹੈਗੇ ਸੀ ਉਹਨਾਂ ਨੂੰ ਰੈਸਕਿਊ ਕੀਤਾ। ਰੈਸਕਿਊ ਕਰਕੇ ਉਹਨਾਂ ਨੂੰ ਐਬਟਾਬਾਦ ਟੀਚਿੰਗ ਹਸਪੀਟਲ ਦੇ ਵਿੱਚ ਜਿਹੜਾ ਉਹਨਾਂ ਨੂੰ ਪਹੁੰਚਾਇਆ ਹੈਗਾ ਤੇ ਉਹ 2 ਦੀ ਹਾਲਤ ਜਿਹੜੀ ਹੈ ਬਹੁਤ ਨਾਜ਼ੁਕ ਆ। ਅਗਲੇ ਜਿਹੜੇ 48 ਘੰਟੇ ਨੇ ਡਾਕਟਰਸ ਕਹਿ ਰਹੇ ਨੇ ਬੜੇ ਅਹਿਮ ਨੇ ਕਿ ਉਹ ਜਿਹੜੇ 2 ਜਿਹੜੇ ਖਾਜਾ ਸਰਾਂ ਨੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ, ਜਿਨ੍ਹਾਂ ਦੀ ਜਿਗਰ ਦੇ ਉੱਪਰ ਤੇ ਉਸ ਤੋਂ ਬਾਅਦ ਪੇਟ ਤੇ ਜਿਨ੍ਹਾਂ ਦੇ ਫਾਇਰ ਲੱਗੇ ਹੈਗੇ ਨੇ, ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਨਾਜ਼ੁਕ ਆ। ਬੜੇ ਤਸ਼ਵੀਸ਼ਨਾਕ ਹੈ, ਉਹਨਾਂ ਨਾਲ ਕੁਝ ਵੀ ਹੋ ਸਕਦਾ, ਅੱਲਾ ਨਾ ਕਰੇ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ। ਲੇਕਿਨ ਹੁਣ ਤੱਕ ਦੀ ਜਿਹੜੀ ਇਤਲਾਤ ਹੈਗੀ ਉਹ ਇਹੀ ਹੈਗੀ ਹੈ ਕਿ ਟਰਾਂਸਜੈਂਡਰਸ ਦੇ ਉੱਪਰ ਇਸ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ ਹੈਗਾ। ਉਹਨਾਂ ਨੂੰ ਮਾਰਿਆ ਜਾਂਦਾ ਹੈਗਾ, ਫੰਕਸ਼ਨਸ ਤੇ ਬੁਲਾਇਆ ਜਾਂਦਾ ਹੈਗਾ, ਫੰਕਸ਼ਨਸ ਤੇ ਬੁਲਾ ਕੇ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਉਸ ਤੋਂ ਬਾਅਦ ਮਾਰਿਆ ਜਾਂਦਾ, ਸੈਕਸ਼ੂਅਲੀ ਅਬਿਊਜ਼ ਕੀਤਾ ਜਾਂਦਾ ਹੈਗਾ। ਕਿਉਂਕਿ ਟਰਾਂਸਜੈਂਡਰ ਨੂੰ, ਜਿਹੜੀ ਟਰਾਂਸਜੈਂਡਰ ਕਮਿਊਨਿਟੀ ਹੈਗੀ ਹੈ, ਉਹਨਾਂ ਨੂੰ ਅਸੀਂ ਸੈਕਸ ਵਰਕਰ ਸਮਝੀਦਾ ਹੈਗਾ। ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਸਿਰਫ ਇਹੀ ਕੰਮ ਆਉਂਦਾ ਹੈ, ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ। ਉਹਨਾਂ ਨੂੰ ਮੰਗਣਾ ਆਉਂਦਾ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਸੈਕਸ ਵਰਕਰ ਨੇ ਜਾਂ ਉਹਨਾਂ ਨੂੰ ਮੰਗਣਾ ਆਉਂਦਾ ਹੈਗਾ। ਉਸ ਤੋਂ ਇਲਾਵਾ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ। ਲੇਕਿਨ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਗਵਰਨਮੈਂਟ ਦੀ ਹੋਣੀ ਚਾਹੀਦੀ ਹੈ ਨਾ, ਸਭ ਤੋਂ ਵੱਡੀ ਜ਼ਿੰਮੇਵਾਰੀ ਰਿਆਸਤ ਦੀ ਹੋਣੀ ਚਾਹੀਦੀ ਹੈ। 20 ਕਰੋੜ ਦਾ ਜਿਹੜਾ ਫੰਡ ਜਿਹੜਾ ਉਹ ਸੂਬਾ ਖੈਬਰ ਪਖਤੂਨਖਵਾ ਦੀ ਹਕੂਮਤ ਨੇ ਐਲਾਨ ਕੀਤਾ ਸੀ, ਲੇਕਿਨ ਜਿੰਨੇ ਵੀ ਟਰਾਂਸਜੈਂਡਰਸ ਨੇ ਉਹ ਕਹਿ ਰਹੇ ਨੇ ਕਿ ਸਾਨੂੰ 1 ਰੁਪਇਆ ਵੀ ਨਹੀਂ ਮਿਲਿਆ ਹੈਗਾ। ਉਸ ਫੰਡਸ ਦਾ ਮਕਸਦ ਇਹ ਹੈਗਾ ਸੀ ਕਿ ਇਹਨਾਂ ਨੂੰ ਇਹ ਕੰਮ ਸਿਖਾਇਆ ਜਾਵੇ, ਇਹਨਾਂ ਨੂੰ ਜੌਬਸ ਦਿੱਤੀਆਂ ਜਾਣ, ਇਹਨਾਂ ਦੀ ਫਲਾਹ ਬਹਿਬੂਦ ਦਾ ਕੰਮ ਕੀਤਾ ਜਾਵੇ, ਲੇਕਿਨ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਇਹਨਾਂ ਦੇ ਬਾਰੇ 'ਚ ਨਹੀਂ ਕੀਤਾ ਗਿਆ। ਹੁਣ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਕਿ 90 ਦੇ ਕਰੀਬ ਖਾਜਾ ਸਰਾਂ ਜਿਹੜੇ ਹੈਗੇ ਨੇ, ਇਹ ਟਰਾਂਸਜੈਂਡਰ ਹੈਗੇ ਨੇ, ਪਿਛਲੇ 7 ਸਾਲਾਂ ਦੇ ਵਿੱਚ ਉਹਨਾਂ ਨੂੰ ਕਤਲ ਕੀਤਾ ਗਿਆ ਸਿਰਫ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ ਹੀ। ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਸਭ ਤੋਂ ਵੱਡਾ ਅਲਮੀਆ ਹੈਗਾ ਉਹ ਸਿਰਫ ਇਹ ਹੀ ਹੈਗਾ ਕਿ ਜਦੋਂ ਵੀ ਕੋਈ ਟਰਾਂਸਜੈਂਡਰਸ ਜਾਂ ਜਦੋਂ ਵੀ ਕੋਈ ਖਾਜਾ ਸਰਾਂ ਦੇ ਖਿਲਾਫ ਜਾਂ ਇਹਨਾਂ ਦੇ ਬਾਰੇ 'ਚ ਕੋਈ ਗੱਲ ਕੀਤੀ ਜਾਂਦੀ ਤੇ ਸਾਡਾ ਮੌਕਫ ਹੀ ਹੁੰਦਾ ਕਿ ਯਾਰ ਇਹ ਤੇ ਹੈ ਹੀ ਇੰਝ ਦੇ ਨੇ, ਇਹਨਾਂ ਦਾ ਕੰਮ ਹੀ ਇਹ ਵੇ, ਇਹ ਤੇ ਆਪਣਾ ਮਜ਼ਾਕ ਬਣਾਉਂਦੇ ਹੈਗੇ ਨੇ। ਤੇ ਹੁਣ ਜਿਹੜਾ ਹੈਗਾ ਉਹ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਦੇਖਿਓ ਕਿ ਮੁਲਜ਼ਮ ਨੂੰ ਸਜ਼ਾ ਮਿਲਦੀ ਹੈਗੀ ਕਿ ਨਹੀਂ। ਫਿਲਹਾਲ ਮੁਲਜ਼ਮ ਜਿਹੜਾ ਹੈਗਾ ਉਹ ਫਰਾਰ ਹੈ। ਜੀ ਬਹੁਤ ਸ਼ੁਕਰੀਆ ਨਾਸਿਰ ਜੀ ਜਾਣਕਾਰੀ ਦੇ ਲਈ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ ਹੋਰ ਜ਼ਿਆਦਾ ਗੱਲਾਂ ਬਾਤਾਂ ਕਰਨ ਲਈ, ਸੋ ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।